ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਵਾਲਿਆਂ ਨੂੰ ਮੈਂ ਹੁਣ ਵਲਾਡੀਮੀਰ ਪੁਟਿਨ ਨੂੰ 50 ਦਿਨ ਦਿੰਦਾ ਆ ਵੀ ਜੇ ਪੀਸ ਦੀ ਡੀਲ ਬਣਾ ਲੈਣ, ਨਹੀਂ ਤਾਂ 100% ਜਿਹੜਾ ਟੈਰਿਫ ਆ ਉਹ ਰਸ਼ੀਆ ਦੇ ਉੱਤੇ ਲੱਗਣ ਜਾ ਰਿਹਾ ਹੈਗਾ। ਟਰੰਪ ਉਹਨਾਂ ਨੇ ਕਿਹਾ ਵੀ ਬਿਲੀਅਨਸ ਆਫ ਡਾਲਰ ਦੇ ਜਿਹੜੇ ਯੂਐਸ ਦੇ ਆਰਮਸ ਹੈਗੇ ਆ ਉਹ ਪਰਚੇਜ਼ ਕੀਤੇ ਜਾਣਗੇ, ਜਿੱਦਾਂ ਜਰਮਨੀ, ਫਿਨਲੈਂਡ, ਡੈਨਮਾਰਕ ਵੱਲੋਂ ਵੀ, ਤੇ ਇਮੀਡੀਏਟਲੀ ਉਹ ਡਿਸਟ੍ਰੀਬਿਊਟ ਕੀਤੇ ਜਾਊਗੇ ਯੂਕਰੇਨ ਨੂੰ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਦਿੱਤੀ ਗਈ ਹੈਗੀ ਆ। ਰੂਟੇ ਜੋ ਆ ਯੂਐਨ ਦੇ ਸੈਕਟਰੀ ਜਨਰਲ, ਤੇ ਉਹਨਾਂ ਨੇ ਕਿਹਾ ਵੀ ਪਿਛਲੀ ਜਿਹੜੀ ਸਮਿਟ ਹੋਈ ਸੀਗੀ ਉਹਦੇ ਵਿੱਚ ਕਾਫੀ ਵੱਡੀ ਜਿਹੜੀ ਸਕਸੈਸ ਆ ਉਹਨਾਂ ਨੂੰ ਮਿਲੀ ਹੈਗੀ ਆ ਡਿਫੈਂਸ ਸਪੈਂਡਿੰਗ ਦੇ ਵਿੱਚ, ਕਿਉਂਕਿ ਲਗਭਗ 5% ਜਿਹੜਾ ਨੇਸ਼ਨ ਦਾ ਜੀਡੀਪੀ ਆ ਉਹ ਬਹੁਤ ਸਾਰੇ ਮੁਲਕਾਂ ਨੇ ਕਿਹਾ ਵੀ ਅਸੀਂ ਡਿਫੈਂਸ ਦੇ ਉੱਤੇ ਲਾਵਾਂਗੇ। ਜੀ, ਬਿਲਕੁਲ। ਉੱਦਾਂ ਜੇ ਦੇਖਿਆ ਜਾਵੇ ਤਾਂ ਅਮਰੀਕਾ ਤੇ ਜਿਹੜਾ ਰਸ਼ੀਆ ਦੇ ਦਰਮਿਆਨ ਕੋਈ ਬਹੁਤਾ ਐਕਸਪੋਰਟ ਇੰਪੋਰਟ ਚੱਲਦਾ ਨਹੀਂ ਆ। ਸੈਂਕਸ਼ਨਸ ਆਲਰੇਡੀ ਰਸ਼ੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਉਹ ਲੱਗੀਆਂ ਹੈਗੀਆਂ। ਸੋ 100% ਟੈਰਿਫ ਲਾ ਤਾਂ ਜਿਹੜਾ ਉਹ ਦੇਣਗੇ, ਇਹਦੇ ਨਾਲ ਕੀ ਫਰਕ ਜਿਹੜਾ ਆ ਉਹਨਾਂ ਨੂੰ ਪਊਗਾ, ਇਹ ਦੇਖਣ ਵਾਲੀ ਗੱਲ ਆ। ਅਮਰੀਕਾ ਦੀ ਕੋਸ਼ਿਸ਼ ਕਾਫੀ ਚਿਰ ਤੋਂ ਇਹ ਚੱਲ ਰਹੀ ਆ ਵੀ ਹੋਰ ਮੁਲਕ ਜਿਹੜੇ ਆ ਰਸ਼ੀਆ ਦੇ ਨਾਲ ਸੰਬੰਧ ਜਿਹੜੇ ਉਹ ਨਾ ਬਣਾ ਕੇ ਜਿਹੜੇ ਉਹ ਰੱਖਣ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ, ਇੱਕ ਟਾਈਮ ਦੇ ਉੱਤੇ ਰਸ਼ੀਆ ਨੂੰ ਜਿਹੜਾ ਉਹ ਬੈਟਰ ਦੱਸ ਰਹੇ ਸੀਗੇ, ਤੇ ਪੁਤਿਨ ਨੂੰ ਬੜਾ ਚੰਗਾ ਉਹਨਾਂ ਦਾ ਆਪਣਾ ਉਹ ਮਿੱਤਰ ਵੀ ਜਿਹੜਾ ਉਹ ਦੱਸਦੇ ਰਹੇ ਆ। ਪਰ ਹੁਣ ਉਹਨਾਂ ਦਾ ਥੋੜਾ ਜਿਹਾ ਜਿਹੜਾ ਸੁਭਾਅ ਆ ਇਸ ਬਾਬਤ ਜਾਂ ਪੁਤਿਨ ਨੂੰ ਲੈ ਕੇ ਜਿਹੜਾ ਉਹ ਬਦਲਿਆ ਆ। 24 ਘੰਟਿਆਂ 'ਚ ਜੰਗਬੰਦੀ ਕਰਾਉਣ ਦੀ ਜ਼ਰੂਰ ਰਾਸ਼ਟਰਪਤੀ ਟਰੰਪ ਕੈਂਪੇਨ ਦੇ ਉੱਤੇ ਗੱਲ ਕਰਦੇ ਰਹੇ ਆ, ਪਰ ਆਪਣੇ ਸਾਹਮਣੇ ਹੀ ਆ ਵੀ ਜਿਹੜਾ ਪੁਤਿਨ ਆ ਉਹ ਹਟਿਆ ਨਹੀਂ ਸੀਗਾ। ਸੋ ਇਹ ਹੁਣ ਦੇਖੋ ਅੱਗੇ ਕੀ ਹੁੰਦਾ ਆ। ਹੁਣ ਮਿਜ਼ਾਈਲਸ ਵੀ ਜਿਹੜੀਆਂ ਸਪਲਾਈ ਆ ਉਹ ਕੀਤੀਆਂ ਜਾਣਗੀਆਂ। 50 ਦਿਨਾਂ ਦਾ ਅਲਟੀਮੇਟਮ ਓਵਰਆਲ ਐਕਚੁਅਲ 'ਚ ਕੀ ਜਿਹੜਾ ਪੁਤਿਨ ਆ ਉਹ ਇਸ ਤੋਂ ਡਰਦਾ ਆ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਸੋ ਨਾਟੋ ਦੇ ਉੱਤੇ ਜਾ ਕੇ ਉੱਥੇ ਜਿਹੜਾ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੀ ਗੱਲ ਜਿਹੜੀ ਉਹ ਦੱਸੀ ਆ। ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਯੂਐਸ ਆ ਉਸਦੇ ਕੋਲ ਆਪਣੇ ਜਿਹੜੇ ਸਟਾਕ ਪਾਈਲ ਆ ਉਹ ਬਰਕਰਾਰ ਰੱਖੇ ਜਾਣਗੇ, ਜਿਹੜੇ ਗਲੋਬਲ ਮਿਸ਼ਨਸ ਦੇ ਲਈ ਉਹਨਾਂ ਨੇ ਵਰਤੇ ਹੈਗੇ ਆ। ਸੋ ਇੱਕ ਬਿੱਲ ਜਿਹੜਾ ਆ ਸੈਨੇਟ ਦੇ ਵਿੱਚ ਇਸ ਟਾਈਮ ਉਹ ਚੱਲ ਰਿਹਾ ਆ ਵੀ ਉਹਨਾਂ ਮੁਲਕਾਂ ਦੇ ਉੱਤੇ ਜਿਹੜਾ ਇੰਪੋਰਟ ਡਿਊਟੀਆਂ ਜਿਹੜੀਆਂ ਉਹ ਲਾਉਣੀਆਂ, ਟੈਰਿਫ ਲਾਉਣੇ, 500% ਤੱਕ ਦੇ ਜਿਹੜੇ ਟੈਰਿਫ ਜਿਹੜੇ ਉਹ ਲੱਗਣੇ ਆ ਉਹਨਾਂ ਜਿਹੜਾ ਮੁਲਕਾਂ ਦੇ ਉੱਤੇ ਜਿਹੜਾ ਰਸ਼ੀਅਨ ਤੇਲ ਜਿਨ੍ਹਾਂ ਨੇ ਬਾਏ ਕੀਤਾ ਆ। ਉਹਨਾਂ ਵਿੱਚ ਇੰਡੀਆ, ਚਾਈਨਾ ਤੇ ਹੋਰ ਜਿਹੜੇ ਮੁਲਕ ਆ ਇਸ ਦੇ ਵਿੱਚ ਆਉਂਦੇ ਹੈਗੇ ਆ। ਪਰ ਟਰੰਪ ਕਹਿੰਦੇ ਉਹ ਕਹਿ ਰਹੇ ਆ ਵੀ 500% ਟੂ ਹੈਗਾ ਆ, ਪਰ ਉਹ ਜਿਹੜਾ 100% ਟੈਰਿਫ ਜਿਹੜਾ ਆ ਉਹ ਲਾ ਸਕਦੇ ਆ ਸੈਨੇਟ ਦੇ ਅਪਰੂਵਲ ਤੋਂ ਬਗੈਰ। ਤੇ ਇਹ ਇਸ ਚੀਜ਼ ਨੂੰ ਲੈ ਕੇ ਇਹ ਦੇਖਣਾ ਹੋਊਗਾ। ਟਰੰਪ ਦੇ ਦੁਆਰਾ ਯੂਕਰੇਨ ਨੂੰ ਅਗਰੈਸਿਵਲੀ ਹੁਣ ਵੈਪਨਸ ਜਿਹੜੇ ਉਹ ਦੇਣ ਦੀ ਜਿਹੜੀ ਗੱਲ ਆ, ਇਸ ਦਾ ਕਿੰਨਾ ਕੁ ਅਸਰ ਪੁਤਿਨ ਦੇ ਉੱਤੇ ਜਿਹੜਾ ਉਹ ਪੈਂਦਾ ਆ ਉਹ ਦੇਖਣ ਵਾਲੀ ਗੱਲ ਆ। ਪੁਤਿਨ ਇੱਕ ਟਾਈਮ ਦੇ ਉੱਤੇ ਉਸ ਨੂੰ ਸ਼ਾਇਦ ਲੱਗ ਰਿਹਾ ਸੀਗਾ ਵੀ ਟਰੰਪ ਹੁਣੀ ਜਿਹੜੇ ਉਹਨਾਂ ਦੇ ਉਲਟ ਕੋਈ ਬਾੜੀ ਕਾਰਵਾਈ ਨਹੀਂ ਕਰ ਸਕਦੇ, ਪਰ ਹੁਣ ਜਦੋਂ ਤੋਂ ਰੁੱਖ ਉਹਨਾਂ ਦਾ ਬਦਲਿਆ ਆ ਉਹ ਦੇਖਣ ਵਾਲੀ ਗੱਲ ਆ। ਇਹ ਜਦੋਂ ਪਿਛਲੇ ਵੀਕ ਹਰਜੋਤ ਸਿੰਘ ਜੀ ਇਹ ਬਿਆਨ ਰਾਸ਼ਟਰਪਤੀ ਟਰੰਪ ਹੁਣਾਂ ਨੇ ਦੇਣੇ ਸ਼ੁਰੂ ਕੀਤੇ ਸੀ, ਉਦੋਂ ਬਹੁਤ ਸਾਰੇ ਜਿਹੜੇ ਅਮਰੀਕਨ ਲਾਅ ਮੇਕਰਸ ਆ, ਸੈਨੇਟਰਸ ਆ ਤੇ ਜਿਹੜੇ ਹਾਊਸ ਦੇ ਜਿਹੜੇ ਵਿੱਚ ਆ, ਉਹਨਾਂ ਨੇ ਖੁਸ਼ੀ ਇਸ ਗੱਲੋਂ ਜਿਹੜੀ ਉਹ ਜਤਾਈ ਸੀ। ਕਹਿੰਦੇ ਵੀ ਜਿਹੜੇ ਆਈਸੋਲੇਸ਼ਨਿਸਟ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਆ ਉਹਨਾਂ ਨੂੰ ਲਾਂਭੇ ਜਿਹੜਾ ਉਹ ਰੱਖਣਾ ਚਾਹੀਦਾ, ਤੇ ਸਾਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਟਰੰਪ ਆ ਉਹ ਮੁੜ ਯੂਕਰੇਨ ਦੀ ਹਮਾਇਤ ਦੇ ਉੱਤੇ ਆਏ ਹੈਗੇ ਆ। ਸੋ ਫਰਵਰੀ ਮਹੀਨੇ 'ਚ ਹਰਜੋਤ ਸਿੰਘ ਜੀ ਉਹ ਜਿਹੜੀ ਇਨਫੇਮਸ ਮੀਟਿੰਗ ਆ ਉਹ ਸਾਰਿਆਂ ਨੂੰ ਯਾਦ ਹੀ ਜਿਹੜੀ ਉਹ ਹੋਣੀ ਆ ਵੀ ਜਿਸ ਤਰੀਕੇ ਨਾਲ ਜਦ ਜ਼ੈਲੈਂਸਕੀ ਇੱਥੇ ਵਾਈਟ ਹਾਊਸ ਦੇ ਵਿੱਚ ਆਇਆ ਸੀ ਤਾਂ ਉਦੋਂ ਕਿਸ ਤਰੀਕੇ ਦਾ ਜਿਹੜਾ ਰਵੱਈਆ ਤੇ ਕਿਸ ਤਰੀਕੇ ਦਾ ਜਿਹੜੇ ਤੂੰ ਮੈਂ ਜਿਹੜੀ ਉਹ ਹੋਈ ਸੀ।